ਅੱਜ ਸਾਡਾ ਮੌਜੂ ਹੈ ਵਰਜੀਨੀਆ ਵੁਲਫ। ਵਰਜੀਨੀਆ ਵੁਲਫ ਦਾ ਨਾਂ ਸਾਰੇ ਜੱਗ ਵਿੱਚ ਇੱਕ ਮੰਨੀ ਪ੍ਰਮੰਨੀ ਨਾਵਲਕਾਰਾ ਦੇ ਤੌਰ ਤੇ ਜਾਣਿਆ ਜਾਂਦਾ ਹੈ। ਆਪ ਦਾ ਜਨਮ 5 ਜਨਵਰੀ 1882 ਈਸਵੀ ਨੂੰ ਹੋਇਆ। ਮਾਂ ਦਾ ਨਾਂ ਜੂਲੀਆ ਪ੍ਰਿੰਸ ਤੇ ਵਾਲਿਦ ਦਾ ਨਾਂ ਲੀਜ਼ਲੀ ਸਟੀਫਨ ਸੀ। ਆਪ ਆਪਣੇ ਮਾਪਿਆਂ ਦੀ 8ਵੀਂ ਔਲਾਦ ਸਨ। ਜੂਲੀਆ ਦੇ ਪਹਿਲੇ ਵਿਆਹ ਵਿੱਚੋਂ 3 ਬਾਲ ਸਨ, ਜਦ ਕਿ ਲੀਜ਼ਲੀ ਸਟੀਫਨ ਹੋਰੀ ਇੱਕ ਜਾਣੇ ਪਛਾਣੇ ਲਿਖਾਰੀ ਸਨ। ਜਿਨ੍ਹਾਂ ਦੀ ਲਾਇਬ੍ਰੇਰੀ ਤੋਂ ਕਿਤਾਬਾਂ ਪੜ੍ਹਨ ਨੂੰ ਮਿਲੀਆਂ ਤਾਂ ਉਹਨਾਂ ਨੇ ਆਪ ਵੀ ਲਿਖਣ ਵੱਲ ਧਿਆਨ ਦਿੱਤਾ। ਇਹ ਉਹ ਵੇਲਾ ਸੀ ਜਦੋਂ ਮੁੰਡਿਆਂ ਨੂੰ ਤਾਂ ਕਾਲਜ ਪੜ੍ਹਨ ਲਈ ਘੱਲਿਆ ਜਾਂਦਾ, ਪਰ ਕੁੜੀਆਂ ਨੂੰ ਕਾਲਜ ਨਹੀਂ ਸੀ ਘੱਲਿਆ ਜਾਂਦਾ। ਕਿਸੇ ਵੀ ਤਾਲੀਮੀ ਇਦਾਰੇ ਵਿੱਚ ਕੁੜੀਆਂ ਨੂੰ ਘੱਲਣਾ ਮਾਯੂਬ ਸਮਝਿਆ ਜਾਂਦਾ ਸੀ। ਇਸ ਲਈ ਵਰਜੀਨੀਆ ਨੂੰ ਕਿਸੇ ਤਾਲੀਮੀ ਇਦਾਰੇ ਵਿੱਚ ਨਹੀਂ ਘੱਲਿਆ ਗਿਆ ਤੇ ਉਸ ਨੇ ਆਪਣੀ ਮੁੱਢਲੀ ਤਾਲੀਮ ਘਰ ਵਿੱਚ ਹੀ ਹਾਸਲ ਕੀਤੀ। 1897 ਈਸਵੀ ਵਿੱਚ ਕਿੰਗਸ ਕਾਲਜ ਲੰਦਨ ਚਲੀ ਗਈ ਤੇ ਉੱਥੇ 1901 ਤੱਕ ਕਲਾਸਿਕ ਤੇ ਤਵਾਰੀਖ ਪੜ੍ਹੀ। ਐਸੇ ਪੜ੍ਹਾਈ ਦੇ ਦੌਰਾਨ ਆਪਣੇ ਪਿਓ ਵੱਲੋਂ ਪ੍ਰੇਰਨਾ ਮਿਲਣ ਪਾਰੋਂ ਲਿਖਣ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਇਹ ਉਹੀ ਪਰਿਵਾਰ ਸੀ ਜੋ ਕਦੇ ਆਪਣੀਆਂ ਕੁੜੀਆਂ ਨੂੰ ਕਿਸੇ ਤਾਲੀਮੀ ਇਦਾਰੇ ਵਿੱਚ ਤਾਂ ਨਹੀਂ ਸੀ ਘੱਲਦੇ, ਪਰ ਲਿਖਣ ਨੂੰ ਸਵਾਣੀਆਂ ਵਾਸਤੇ ਆਦਰਯੋਗ ਸਮਝਦੇ ਸਨ। ਵਰਜੀਨੀਆ ਹਾਲੇ 13 ਵਰ੍ਹਿਆਂ ਦੀ ਹੋਈ ਸੀ ਕਿ ਮਾਂ ਮਰ ਗਈ ਤੇ ਅਗਲੇ 2 ਵਰ੍ਹਿਆਂ ਵਿੱਚ ਵੱਡੀ ਭੈਣ ਵੀ ਅਗਲੇ ਜਹਾਨ ਚਲੀ ਗਈ। ਇਹਨਾਂ ਦੁੱਖ ਦੇਣ ਵਾਲੀਆਂ ਵਾਪਰੀਆਂ ਨੇ ਆਪ ਦੀ ਜ਼ਹਿਨੀ ਹਾਲਤ ਨੂੰ ਬਹੁਤ ਮੁਤਾਸਿਰ ਕੀਤਾ। ਇੰਨਾ ਮੁਤਾਸਿਰ ਕੀਤਾ ਕਿ ਉਹ ਜ਼ਹਿਨੀ ਰੋਗ ਦਾ ਸ਼ਿਕਾਰ ਹੋ ਗਏ ਔਰ ਐਸੇ ਰੋਗ ਦੇ ਨਾਲ ਉਹਨਾਂ ਨੇ ਸਾਰਾ ਜੀਵਨ ਲੰਘਾਇਆ। 6 ਵਰ੍ਹਿਆਂ ਵਿੱਚ ਵਰਜੀਨੀਆ ਦੇ ਨਾਲ ਕੁਝ ਅਜਿਹਾ ਭਾਣਾ ਵਰਤਿਆ ਜਿਸ ਨੂੰ ਉਹ ਸਾਰੀ ਉਮਰ ਹੀ ਵਿਸਾਰ ਨਾ ਸਕੀ। ਉਸ ਨਾਲ ਜਿਸਮਾਨੀ ਤੌਰ ਤੇ ਛੇੜਛਾੜ ਹੋਈ ਤੇ ਇਹ ਕਰਨ ਵਾਲਾ ਉਸ ਦੀ ਮਾਂ ਦੇ ਪਹਿਲੇ ਵਿਆਹ ਦੇ ਬਾਲਾਂ ਵਿੱਚੋਂ ਹੀ ਇੱਕ ਬਾਲ ਸੀ, ਜਿਹਦਾ ਨਾਂ ਜੀਰਾਲਡ ਡਕਵਰਥ ਸੀ। ਇਸ ਵਾਪਰੀ ਨੂੰ ਉਹ ਪੂਰਾ ਜੀਵਨ ਨਾ ਭੁੱਲ ਸਕੀ ਤੇ ਮਰਦਾਂ ਬਾਰੇ ਜਿਹੜੇ ਵਿਚਾਰ ਉਸ ਦੇ ਬਣ ਗਏ, ਉਹਦਾ ਵਖਾਲਾ ਲਿਖਤਾਂ ਰਾਹੀਂ ਵੀ ਮਿਲਦਾ ਰਿਹਾ ਹੈ। ਜਿਸਮਾਨੀ ਤੌਰ ਤੇ ਛੇੜਛਾੜ ਵਾਲੀ ਗੱਲ ਨੂੰ ਬੁਨਿਆਦਿਆਂ ਹੋਇਆਂ ਨਕਾਦਾਂ ਨੇ ਇਹ ਵੀ ਕਿਹਾ ਹੈ ਕਿ ਇਸ ਗੱਲ ਦੀ ਬੁਨਿਆਦ ਤਾਕਤਵਰ ਤਰੀਨ ਵੀ ਹੈ ਤੇ ਮਸ਼ਕੂਕ ਵੀ। ਸਗੋਂ ਇਸ ਨਾਲ ਵਰਜੀਨੀਆ ਦੀ ਅੰਦਰੂਨੀ ਨਫਸੀਆਤੀ ਗੁੰਝਲਕ ਹਯਾਤੀ ਵੇਖੀ ਜਾ ਸਕਦੀ। ਜੋ ਵੀ ਹੈ ਉਹ ਆਪ ਦੀ ਵਫਾਤ ਤੋਂ ਵਰ੍ਹਿਆਂ ਮਗਰੋਂ ਵੀ ਸਵਾਣੀਆਂ ਵਾਸਤੇ ਆਜ਼ਾਦੀ ਨਾਲ ਜੀਵਨ ਦੀ ਜੋ ਲਹਿਰ ਵੀ ਸ਼ੁਰੂ ਹੁੰਦੀ ਹੈ, ਉਹਦੇ ਵਿੱਚ ਵਰਜੀਨੀਆ ਦਾ ਲਿਖਤਾਂ ਦਾ ਜ਼ਿਕਰ ਜ਼ਰੂਰ ਹੁੰਦਾ ਹੈ। ਵਰਜੀਨੀਆ ਵੁਲਫ ਨੇ 1905 ਵਿੱਚ ਮੋਰਲੇ ਕਾਲਜ ਵਿੱਚ ਸ਼ਾਮ ਦੀਆਂ ਕਲਾਸਾਂ ਵੀ ਪੜ੍ਹਾਈਆਂ। ਇਸ ਤੋਂ ਅਗਲੇ ਵਰ੍ਹੇ ਆਪ ਦੇ ਭਰਾ ਦੀ ਮੌਤ ਟਾਈਫਾਈਡ ਨਾਲ ਹੋਈ, ਜਿਸ ਨੇ ਆਪ ਨੂੰ ਦੁਖੀ ਕਰ ਦਿੱਤਾ ਤੇ ਮੌਤ ਨਾਲ ਇੱਕ ਵੱਖਰਾ ਜਿਹਾ ਸੰਬੰਧ ਕਾਇਮ ਹੋਇਆ ਨਜ਼ਰ ਆਉਣ ਲੱਗਾ। ਮੌਤ ਦਾ ਜ਼ਿਕਰ ਆਪਣੀਆਂ ਲਿਖਤਾਂ ਵਿੱਚ ਐਸੇ ਹਵਾਲੇ ਨਾਲ ਕੀਤਾ, ਸਗੋਂ ਆਪਣੇ ਭਰਾ ਦੀ ਮੌਤ ਦਾ ਹਵਾਲਾ ਉਹਨਾਂ ਨੇ ਆਪਣੇ ਨਾਵਲ ਦਾ ਵੇਵਸ, ਜਿਹਨੂੰ ਅਸੀਂ ਕਾਂਗਾਂ ਜਾਂ ਲਹਿਰਾਂ ਦੇ ਨਾਂ ਦੇ ਨਾਲ ਤਰਜਮਾ ਕਰਾਂਗੇ, ਵਿੱਚ ਦਿੱਤਾ ਹੈ, ਜੋ ਅੱਧੇ ਨਾਵਲ ਤੱਕ ਹੀ ਮਿਲਦਾ ਹੈ। ਲਿਓਨਾਰਡੋ ਵੁਲਫ ਨਾਲ 1912 ਵਿੱਚ ਵਿਆਹ ਹੋਇਆ। ਇਸ ਤੋਂ ਪਹਿਲਾਂ ਵਰਜੀਨੀਆ ਨੇ 2 ਬੰਦਿਆਂ ਦੇ ਵਿਆਹ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ। ਇਹਨਾਂ ਵਿੱਚੋਂ ਹੀ ਇੱਕ ਅੰਗਰੇਜ਼ੀ ਜ਼ੁਬਾਨ ਦਾ ਵੱਡਾ ਮਜ਼ਮੂਨ ਨਗਾਰ ਲਿਟਨ ਸਟੀਚੀ ਵੀ ਸੀ, ਜਿਸ ਨੇ ਵਿਆਹ ਲਈ ਕਿਹਾ। ਪਹਿਲਾਂ ਤਾਂ ਵਰਜੀਨੀਆ ਨੇ ਹਾਂ ਕਰ ਦਿੱਤੀ, ਬਾਅਦੋਂ ਇਨਕਾਰ ਕਰ ਦਿੱਤਾ। ਸ਼ਾਇਦ ਇਹਦੇ ਮਗਰ ਲਿਟਨ ਸਟੀਚੀ ਦੀਆਂ ਹੀ ਕੁਝ ਗੱਲਾਂ ਬਾਰੇ ਜਾਣਕਾਰੀ ਦਾ ਅਸਰ ਹੋਣਾ ਸੀ, ਜੋ ਵਰਜੀਨੀਆ ਨੂੰ
ਬਾਅਦੋਂ ਪਤਾ ਚੱਲਿਆ। ਲਿਓਨਾਰਡ ਵੁਲਫ ਨਾਲ ਵਿਆਹ ਸਾਰਾ ਜੀਵਨ ਹੀ ਕਾਮਯਾਬ ਰਿਹਾ, ਪਰ ਇਹ ਵੀ ਚੇਤੇ ਰਵੇ ਕਿ ਆਪਣੀ ਦਿਮਾਗੀ ਹਾਲਤ ਦੀ ਵਜ੍ਹਾ ਤੋਂ ਵਿਆਹ ਦੇ ਅਗਲੇ ਵਰੇ ਹੀ ਵਰਜੀਨੀਆ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਵਰਜੀਨੀਆ ਨੇ 28 ਮਾਰਚ 1941 ਨੂੰ ਆਪਣੇ ਓਵਰਕੋਟ ਦੀਆਂ ਬੋਝੀਆਂ ਵਿੱਚ ਵੱਟੇ ਭਰ ਕੇ ਆਪਣਾ ਜੀਵਨ ਜਿਵੇਂ ਆਪ ਹੀ ਮੁਕਾਉਣ ਦਾ ਫੈਸਲਾ ਕੀਤਾ ਤੇ ਨਦੀ ਵਿੱਚ ਆਪਣੇ ਆਪ ਨੂੰ ਹਮੇਸ਼ ਲਈ ਗਵਾ ਦਿੱਤਾ। ਮਰਨ ਤੋਂ ਪਹਿਲਾਂ ਆਪਣੇ ਘਰ ਵਾਲੇ ਦੇ ਨਾਂ ਜਿਹੜੀ ਚਿੱਠੀ ਲਿਖੀ ਸੀ ਉਹਦੇ ਵਿੱਚ ਕੁਝ ਲਿਖਿਆ, ਜਿਸ ਵਿੱਚੋਂ ਕੁਝ ਗੱਲਾਂ ਇੰਝ ਸਨ ਕਿ ਸੱਜਣ ਪਿਆਰੇ, ਮੈਨੂੰ ਲੱਗਦਾ ਏ ਮੈਂ ਛੇਤੀ ਹੀ ਪਾਗਲ ਹੋ ਜਾਵਾਂ। ਮੇਰੇ ਕੰਨਾਂ ਵਿੱਚ ਆਵਾਜ਼ਾਂ ਪੈ ਰਹੀਆਂ ਨੇ ਜੋ ਮੈਨੂੰ ਸੋਚਣ ਨਹੀਂ ਦੇ ਰਹੀਆਂ। ਜੋ ਮੈਨੂੰ ਸਭ ਤੋਂ ਬਿਹਤਰੀਨ ਲੱਗਾ ਮੈਂ ਉਹੀ ਕਰਨ ਲੱਗੀ ਹਾਂ, ਜਿੰਨੀ ਕੋਈ ਕਿਸੇ ਨੂੰ ਖੁਸ਼ੀ ਦੇ ਸਕਦਾ ਸੀ ਤੂੰ ਮੈਨੂੰ ਖੁਸ਼ ਰੱਖਿਆ। ਇਹੋ ਜਿਹੀ ਜ਼ਿਹਨੀ ਬਿਮਾਰੀ ਨਾਲ ਕੋਈ ਕਿੰਨਾ ਕੁ ਖੁਸ਼ ਰਹਿ ਸਕਦਾ। ਮੈਂ ਹੋਰ ਨਹੀਂ ਲੜ ਸਕਦੀ। ਮੈਂ ਵੀ ਜਾਣ ਚੁੱਕੀ ਹਾਂ ਕਿ ਮੈਂ ਤੇਰਾ ਜੀਵਨ ਬਰਬਾਦ ਕਰ ਰਹੀ ਹਾਂ। ਤੈਨੂੰ ਪਤਾ ਹੈ ਮੈਂ ਨਾ ਲਿਖ ਸਕਦੀ ਹਾਂ ਨਾ ਪੜ੍ਹ। ਮੈਂ ਤੇਰਾ ਜੀਵਨ ਹੋਰ ਖਰਾਬ ਨਹੀਂ ਕਰ ਸਕਦੀ। ਮੇਰਾ ਨਹੀਂ ਖਿਆਲ ਕਿ ਸਾਡੇ ਵਾਂਗ ਕੋਈ ਹੋਰ ਖੁਸ਼ ਰਹਿ ਸਕਦਾ ਹੈ। ਵਰਜੀਨੀਆ ਵੁਲਫ ਨੇ ਆਪਣੇ ਓਵਰਕੋਟ ਵਿੱਚ ਵੱਟੇ ਭਰਲੇ ਹੋਏ ਸਨ ਤੇ ਆਪਣੇ ਘਰ ਦੇ ਨੇੜੇ ਹੀ ਦਰਿਆਏ ਆਉਸ ਦੇ ਹਵਾਲੇ ਖੁਦ ਨੂੰ ਕਰ ਦਿੱਤਾ। ਇਹ ਤੀਜੀ ਖੁਦਕੁਸ਼ੀ ਦੀ ਕੋਸ਼ਿਸ਼ ਸੀ ਜਿਸ ਦਾ ਸਿੱਟਾ ਮੌਤ ਹੋਇਆ ਤੇ ਉਸ ਦਰਿਆ ਨੇ ਵਰਜੀਨੀਆ ਵੁਲਫ ਨੂੰ ਮੁਕਾ ਦਿੱਤਾ। ਲਾਸ਼ ਨੂੰ ਪੂਰੇ 20 ਦਿਨਾਂ ਬਾਅਦ ਭਾਲਿਆ ਗਿਆ, ਜਿਸ ਨੂੰ ਵਰਜੀਨੀਆ ਦੇ ਘਰ ਵਾਲਿਆਂ ਨੇ ਇੱਕ ਸੰਘਣੇ ਰੁੱਖ ਦੇ ਹੇਠ ਦਫਨਾ ਦਿੱਤਾ। ਇਸ ਨਾਵਲਕਾਰਾਂ ਨੇ 1910 ਵਿੱਚ ਆਪਣੇ ਪਹਿਲੇ ਨਾਵਲ ਤੇ ਕੰਮ ਸ਼ੁਰੂ ਕੀਤਾ। ਖਰੜਾ ਇੱਕ ਵਾਰ ਫਿਰ 1912 ਵਿੱਚ ਵੇਖਣਾ ਸ਼ੁਰੂ ਕੀਤਾ ਤਾਂ 1915 ਤੀਕ ਇਹ ਨਾਵਲ ਛਪ ਗਿਆ। ਯਾਨੀ ਪਹਿਲਾ ਨਾਵਲ ਜਿਹੜਾ ਹੈ 1915 ਤੀਕ ਉਹਨਾਂ ਦਾ ਨਾਵਲ ਛਪ ਗਿਆ। ਇਹ ਨਾਵਲ ਹੈਲਨ ਐਂਬਰੋਸ ਤੇ ਉਹਦੇ ਘਰ ਵਾਲੇ ਰਿਟਲੇ ਦੇ ਸਮੁੰਦਰੀ ਸਫ਼ਰ ਤੋਂ ਮੁੱਢ ਬੱਝਦਾ ਏ। ਉਹ ਜਨੂਬੀ ਅਮਰੀਕਾ ਦੇ ਕਿਸੇ ਗੁਮਨਾਮ ਸਾਹਿਲ ਤੇ ਆਪਣੀਆਂ ਸਰਦੀਆਂ ਬਿਤਾਵਣ ਜਾ ਰਹੇ ਨੇ ਤੇ ਆਪਣੇ ਦੋ ਨਿੱਕੇ ਬਾਲਾਂ ਨੂੰ ਘਰੇ ਹੀ ਛੱਡ ਕੇ ਜਾ ਰਹੇ ਨੇ। ਬੈਰੀ ਜਹਾਜ਼ ਵਿਲਰਿਸ ਦਾ ਏ ਜੋ ਹੈਲਨ ਦਾ ਜੀਜਾ ਏ, ਜਿਸ ਦੀ ਇੱਕ ਕੁੜੀ ਰੇਚਲ ਏ। ਨਾਵਲ ਦਾ ਇਹ ਮਰਕਜ਼ੀ ਕਿਰਦਾਰ ਏ। ਰੇਚਲ ਦਾ ਪਿਓ ਚਾਹੁੰਦਾ ਏ ਕਿ ਉਹ ਹੈਲਨ ਉਸ ਨੂੰ ਨਾਲ ਸਫ਼ਰ ਤੇ ਲਿਜਾਵੇ ਤਾਂ ਜੋ ਉਸ ਨੂੰ ਅਸਲੀ ਔਰਤ ਬਣਾ ਦੇਵੇ, ਜਿਵੇਂ ਕਿ ਉਹ ਜੀਵਨ ਨੂੰ ਉੱਕਾ ਹੀ ਨਹੀਂ ਸਮਝ ਸਕੇ। ਰੇਚਲ ਦਾ ਸਮੁੰਦਰੀ ਸਫ਼ਰ ਅਸਲ ਵਿੱਚ ਆਪਣੇ ਆਪ ਨੂੰ ਲੱਭਣ ਦੀ ਚਾਹ ਏ ਤੇ ਇਸ ਤਰ੍ਹਾਂ ਐਡਵਰਡੀਅਨ ਨਜ਼ਰੀਏ ਉੱਤੇ ਨਾਵਲਕਾਰ ਨੇ ਖਾਸ ਤੰਜ਼ੀਆ ਹਮਲੇ ਵੀ ਕੀਤੇ ਨੇ। ਇਸ ਪਹਿਲੇ ਨਾਵਲ ਵਿੱਚ ਵਰਜੀਨੀਆ ਨੇ ਮਿਸਿਸ ਡੈਲੋਵੇ ਦੇ ਕਿਰਦਾਰ ਬਾਰੇ ਵੀ ਜਾਣਕਾਰੀ ਕਰਵਾ ਦਿੱਤੀ, ਜਿਵੇਂ ਇਹ ਇੱਕ ਤਾਰਫੀ ਨੋਟ ਦੇ ਦਿੱਤਾ ਹੈ ਜਾਂ ਉਸ ਕਿਰਦਾਰ ਦਾ ਤਾਰਫ ਕਰਾ ਦਿੱਤਾ ਹੈ। ਤੇ ਜੌਨ ਹਿਰਸ ਦੇ ਕਿਰਦਾਰ ਵਿੱਚ ਲਿਟਨ ਸਟ੍ਰੇਚੇ ਬਾਰੇ ਵੀ ਚਾਨਣ ਪਾਇਆ, ਜੋ ਅੰਗਰੇਜ਼ੀ ਅਦਬ ਦਾ ਜਾਣਿਆ ਪਛਾਣਿਆ ਮਜ਼ਮੂਨ ਨਗਾਰ ਤੇ ਨਕਾਦ ਵਜੋਂ ਵੀ ਜਾਣਿਆ ਜਾਂਦਾ ਹੈ। ਨਾਵਲ ਵਿੱਚ ਗੈਰ ਮਤਵੱਕੋ ਅੰਦਾਜ਼ ਨਾਲ ਕਈ ਗੱਲਾਂ ਨੂੰ ਬਿਆਨ ਕਰਕੇ ਨਵੇਂ ਬਿਆਨੀਏ ਦਾ ਮੁੱਢ ਰੱਖਿਆ ਗਿਆ। E.M. ਫੋਸਟਰ ਨੇ ਇਸ ਨਾਵਲ ਨੂੰ ਅਜੀਬੋ-ਗਰੀਬ ਤੇ ਦੁਖਦਾਈ ਕਿਤਾਬ ਆਖਿਆ ਹੈ। ਦੁਖਦਾਈ ਯਾਨੀ ਬਹੁਤ ਦੁੱਖ ਦੇਣ ਵਾਲੀ, ਦੁਖੀ ਕਰ ਦੇਣ ਵਾਲੀ। ਆਪ ਦਾ ਨਾਵਲ ਮਿਸਿਸ ਡੈਲੋਵੇ 14 ਮਈ 1905 ਵਿੱਚ ਛਪਿਆ। ਇਹ ਨਾਵਲ ਕਲੈਰੀਸਾ ਡੈਲੋਵੇ ਦੇ ਜੀਵਨ ਬਾਰੇ ਜੋ ਉਤਲੇ ਤਬਕੇ ਨਾਲ ਸੰਬੰਧ ਰੱਖਦੀ ਏ। ਨਾਵਲ ਦੀ ਕਹਾਣੀ ਵਿੱਚ ਪਹਿਲੀ ਆਲਮੀ ਜੰਗ ਦਾ ਮਾਹੌਲ ਵਿਖਾਇਆ ਗਿਆ ਹੈ। ਐਸੇ ਜੰਗ ਦੌਰਾਨ ਦਾ ਸਮਾਜੀ ਢਾਂਚਾ ਵੀ ਮੌਜੂ ਏ। ਇਸ ਨਾਵਲਕਾਰਾ ਦਾ ਖਾਸ ਗੁਣ ਇਹ ਵੀ ਹੈ ਕਿ ਕਹਾਣੀ ਨੂੰ ਮਾਜ਼ੀ ਤੇ ਹਾਲ ਅਗਾਂਹ ਪਿੱਛੇ ਟੋਰਿਆ ਗਿਆ ਹੈ। ਜਿਵੇਂ ਕਿ ਮਿਸਿਸ ਡੈਲੋਵੇ ਸ਼ਾਮ ਦੀ ਇੱਕ ਪਾਰਟੀ ਦੇ ਪ੍ਰਬੰਧ ਕਰਨ ਲਈ ਲੰਦਨ ਜਾਂਦੀ ਏ। ਇਸ ਸਫ਼ਰ ਦੌਰਾਨ ਉਸ ਨੂੰ ਜਵਾਨੀ ਦੀ ਯਾਦ ਆਉਂਦੀ ਹੈ ਤੇ ਉਹ ਆਪਣੇ ਕੀਤੇ ਫੈਸਲਿਆਂ ਉੱਤੇ ਹੈਰਾਨ ਹੋ ਜਾਂਦੀ ਹੈ।
ਉਹ ਹੈਰਤ ਜ਼ਦਾ ਹੈ ਕਿ ਉਸਨੇ ਰਿਚਰਡ ਡੈਲੋਵੇ ਨਾਲ ਕਿਉਂ ਵਿਆਹ ਕੀਤਾ, ਪੀਟਰ ਵਾਲਸ਼ ਨਾਲ ਕਿਉਂ ਨਹੀਂ ਕੀਤਾ। ਇਸ ਤਰ੍ਹਾਂ ਨਾਵਲ ਦਾ ਇੱਕ ਕਿਰਦਾਰ ਰਿਸਪੈਕਟਮ ਵੀ ਹੈ ਜੋ ਜੰਗ ਤੋਂ ਪਰਤਦਾ ਹੈ ਪਰ ਦਿਮਾਗੀ ਰੋਗੀ ਹੋਣ ਪਾਰੋਂ ਖੁਦਕੁਸ਼ੀ ਕਰ ਲੈਂਦਾ। ਘਰ ਵਿੱਚ ਫਰਿਸ਼ਤਾ, ਮੁਆਸ਼ੀ ਦਬਾਅ ਤੇ ਆਪਣੇ ਆਪ ਵਿੱਚ ਗਵਾਚੇ ਰਹਿਣਾ ਵਰਗੀਆਂ ਗੱਲਾਂ ਨਾਲ ਮਿਸਿਸ ਡੈਲੋਵੇ ਦੇ ਕਿਰਦਾਰ ਦੀ ਮਜ਼ਬੂਤੀ ਵੇਖੀ ਜਾ ਸਕਦੀ ਹੈ ਤੇ ਨਾਵਲਕਾਰਾਂ ਦੀ ਕਹਾਣੀ ਉੱਤੇ ਪਕੜ ਬਹੁਤ ਮਜ਼ਬੂਤ ਨਜ਼ਰ ਆਉਂਦੀ। ਮਿਸਿਸ ਡੈਲੋਵੇ ਨੂੰ ਉਹਦੀ ਸਹੇਲੀ ਸੈਲੀ ਸੈਟਨ ਵਿਖਾਲੀ ਦਿੰਦੀ ਹੈ, ਜਿਹਨੂੰ ਉਸਨੇ ਜਵਾਨੀ ਵਿੱਚ ਹੋਰ ਹੀ ਰੰਗ ਵਿੱਚ ਵੇਖਿਆ ਹੈ ਤੇ ਹੁਣ ਉਹ 5 ਬਾਲਾਂ ਦੀ ਮਾਂ ਤੇ ਕਾਮਯਾਬ ਬੀਵੀ ਬਣ ਚੁੱਕੀ। ਮਿਸਿਸ ਡੈਲੋਵੇ ਜਵਾਨੀ ਵਿੱਚ ਮਰਦਾਂ ਵਾਂਗ ਸੋਚਦੀ ਸੀ ਪਰ ਹੁਣ ਉੱਕਾ ਹੀ ਬਦਲ ਚੁੱਕੀ। ਕਹਾਣੀ ਨਾਵਲ ਦੀ ਇਹ ਕਹਾਣੀ ਬਹੁਤ ਖੂਬਸੂਰਤੀ ਨਾਲ ਬਿਆਨ ਕੀਤੀ ਗਈ ਹੈ। ਔਰਲੈਂਡ ਇੱਕ ਹੱਡ ਵੀ, ਔਰਲੈਂਡੋ ਆ ਬਾਇਓਗ੍ਰਾਫੀ। ਇਹ ਨਾਵਲ 11 ਮਈ 1928 ਨੂੰ ਸਾਹਮਣੇ ਆਇਆ। ਇਸ ਨਾਵਲ ਰਾਹੀਂ ਨਾਵਲਕਾਰਾਂ ਨੇ ਅੰਗਰੇਜ਼ੀ ਅਦਬ ਦੀ ਤਵਾਰੀਖ ਨੂੰ ਬੜੇ ਮਨ ਖਿੱਚਵੇਂ ਢੰਗ ਨਾਲ ਬਿਆਨਿਆ ਹੈ। ਨਾਵਲ ਦਾ ਮਰਕਜ਼ੀ ਕਿਰਦਾਰ ਐਲਿਜ਼ਬeth ਦੌਰ ਵਿੱਚ ਜਨਮਿਆ ਤੇ 30 ਵਰੇ ਮਰਦ ਰਹਿਣ ਮਗਰੋਂ ਸਵਾਣੀ ਬਣ ਜਾਂਦਾ ਹੈ ਤੇ 300 ਵਰੇ ਜੀਂਦਾ ਰਹਿੰਦਾ ਹੈ। ਇਸ ਦੌਰਾਨ ਨਾਵਲ ਵਿੱਚ ਕਈ ਗੱਲਾਂ, ਕਈ ਵਾਕਿਆਤ ਤੇ ਅਦਬੀ ਤਵਾਰੀਖ ਨੂੰ ਬਿਆਨਿਆ ਗਿਆ ਹੈ ਤੇ ਨਾਲ ਨਾਲ ਤੰਜ਼ ਦੇ ਤੀਰ ਵੀ ਚਲਾਏ ਗਏ ਨੇ। ਪੜ੍ਹਨਹਾਰਾਂ ਨੂੰ, ਅੰਗਰੇਜ਼ੀ ਅਦਬ ਦੇ ਪੜ੍ਹਨਹਾਰਾਂ ਨੂੰ ਇਹ ਨਾਵਲ ਜ਼ਰੂਰ ਪੜ੍ਹਨਾ ਚਾਹੀਦਾ। ਵਰਜੀਨੀਆ ਵੁਲਫ ਨੇ ਨਿਊਹਮ ਗਰਟਨ ਕਾਲਜ ਵਿੱਚ 2 ਦਿਨ ਲੈਕਚਰ ਦਿੱਤੇ ਤੇ 1928 ਦੇ ਅਕਤੂਬਰ ਦੀ ਗੱਲ ਹੈ। ਇਹਨਾਂ ਲੈਕਚਰਸ ਨੂੰ ਆਪਣਾ ਕਮਰਾ ਆ ਰੂਮ ਆਫ ਵਨਸ ਓਨ ਦੇ ਸਰਨਾਮੇ ਹੇਠ 1929 ਨੂੰ ਛਾਪਿਆ ਗਿਆ। ਇਸ ਮਜ਼ਮੂਨਾਂ ਵਿੱਚ ਬਹੁਪੱਖੀ ਗੱਲਬਾਤ ਕੀਤੀ ਗਈ ਹੈ। ਮਰਦਾਂ ਦੇ ਮੁਆਸ਼ਰੇ ਵਿੱਚ ਸਵਾਨੀਆਂ ਦੀ ਅਦਬੀ ਰੀਤ ਰਵਾਇਤ ਬਾਰੇ ਖੁੱਲ੍ਹ ਡੁੱਲ ਕੇ ਦੱਸਿਆ ਗਿਆ ਹੈ ਤੇ ਬਾਲੜੀਆਂ ਨੂੰ ਸਕੂਲ ਕਾਲਜ ਵਿੱਚ ਘੱਲਣ ਲਈ ਵੀ ਪ੍ਰੇਰਿਆ ਗਿਆ ਹੈ ਜਿਸ ਤੋਂ ਉਹ ਮਹਿਰੂਮ ਰਹੀ ਸੀ। ਵਰਜੀਨੀਆ ਦਾ ਇੱਕ ਹੋਰ ਵਧੀਆ ਨਾਵਲ ਕਾਂਗਾ ਦਾ ਵੇਵਸ 1931 ਵਿੱਚ ਆਇਆ ਹੋਇਆ, ਜਿਸ ਨੂੰ ਅੰਗਰੇਜ਼ੀ ਅਦਬ ਵਿੱਚ ਵਧੀਆ ਨਾਵਲਾਂ ਵਿੱਚੋਂ ਇੱਕ ਨਾਵਲ ਮਿਥਿਆ ਜਾਂਦਾ ਹੈ। ਇਹ ਇੱਕ ਤਜਰਬਾਤੀ ਨਾਵਲ ਹੈ ਜਿਹਦੇ ਵਿੱਚ ਖੁਦ ਕਲਾਮੀ ਨਾਲ ਕਿਰਦਾਰਾਂ ਦੇ ਅੰਦਰ ਨੂੰ ਵਿਖਾਇਆ ਗਿਆ। ਇਸ ਨਾਵਲ ਦੇ 6 ਕਿਰਦਾਰ ਨੇ ਜਿਨ੍ਹਾਂ ਨੂੰ ਵੱਖ-ਵੱਖ ਲਖਾਰੀਆਂ ਨੂੰ ਬਿਆਨਣ ਲਈ ਵੇਖਿਆ ਜਾ ਸਕਦਾ ਹੈ। ਜਿਵੇਂ ਕਿ ਬਰਨਾਰਡ ਕਹਾਣੀ ਸੁਣਾਉਂਦਾ ਹੈ ਤੇ ਜੁਮਲੇ ਪਾਲਦਾ ਹੈ, ਬਿਲਕੁਲ ਹੀ E.M. ਫੋਸਟਰ ਵਾਂਗ ਲੱਗਦਾ। ਲੋਇਸ ਜੋ ਕਬੂਲਣਾ ਤੇ ਕਾਮਯਾਬੀ ਨੂੰ ਪਾਲਦਾ ਹੈ, ਇਹ T.S. ਈਲੀਅਟ ਵਿਖਾਲੀ ਦਿੰਦਾ ਹੈ। ਨਿਓਲੇ ਜੋ ਮਰਦਾਂ ਨਾਲ ਮਾਵਰਾਈ ਮੁਹੱਬਤ ਪਾਲਦਾ ਹੈ, ਉਸ ਦੇ ਕਿਰਦਾਰ ਵਿੱਚ ਲਿਟਨ ਸਟੈਚੀ ਨਜ਼ਰ ਆਉਂਦਾ ਹੈ। ਜਿਨੀ ਦੇ ਸੋਸ਼ਲਾਈਟ ਕਿਰਦਾਰ ਵਿੱਚ ਮੈਰੀ ਹੈਮਸਨ ਵੇਖੀ ਜਾ ਸਕਦੀ ਹੈ। ਸੁਜ਼ਨ ਸ਼ਹਿਰੋਂ ਪਿੰਡ ਨੱਸ ਜਾਂਦੀ ਹੈ, ਇਹਦੇ ਵਿੱਚ ਵਿਨੀਪੀਆ ਬੈਲ ਵੇਖੀ ਜਾ ਸਕਦੀ। ਰੋਦਾ ਦੁਖੀ ਤੇ ਬੇਚੈਨ ਹੈ, ਉਹ ਇਕਲਾਪੇ ਤੇ ਸਕੂਨ ਦੇ ਭਾਲ ਵਿੱਚ ਹੈ, ਜਦ ਕਿ ਇੱਕ 7ਵਾਂ ਕਿਰਦਾਰ ਹੈ ਜੋ ਨਾਵਲ ਵਿੱਚ ਥੋੜ੍ਹੀ ਦੇਰ ਲਈ ਆਉਂਦਾ ਹੈ ਤੇ ਫਿਰ ਮਰ ਜਾਂਦਾ ਹੈ। ਇਹ ਅਸਲ ਵਿੱਚ ਨਾਵਲਕਾਰਾਂ ਦੇ ਭਰਾ ਐਥੋਬੀ ਸਟੀਫਨ ਦਾ ਕਿਰਦਾਰ ਹੈ ਜੋ ਟਾਈਫਾਈਡ ਨਾਲ ਹੋਇਆ ਸੀ। ਵਰਜੀਨੀਆ ਦੀਆਂ ਆਖੀਆਂ ਕੁਝ ਗੱਲਾਂ। ਕਿਤਾਬਾਂ ਰੂਹ ਦਾ ਸ਼ੀਸ਼ਾ ਨੇ। ਸਵਾਣੀ ਹੋਣ ਦੇ ਨਾਤੇ ਮੇਰਾ ਕੋਈ ਦੇਸ਼ ਨਹੀਂ ਹੈ ਤੇ ਕਿਸੇ ਦੇਸ਼ ਦੀ ਮੰਗ ਵੀ ਨਹੀਂ ਹੈ, ਸਗੋਂ ਸਵਾਣੀ ਹੋਣ ਦੇ ਨਾਤੇ ਪੂਰੀ ਦੁਨੀਆ ਹੀ ਮੇਰਾ ਦੇਸ਼ ਹੈ। ਅਸੀਂ ਸਵਾਣੀਆਂ ਮਾਵਾਂ ਦੇ ਜ਼ਰੀਏ ਆਪਣੇ ਮਾਜ਼ੀ ਬਾਰੇ ਸੋਚਦੀਆਂ। ਸਾਰੀਆਂ ਜਜ਼ਬਿਆਂ ਦੀ ਇੰਤਹਾ ਪਾਗਲਪਨ ਨਾਲ ਜੁੜੀ ਹੋਈ। ਮੈਂ ਦੋਸਤ ਗਵਾਏ ਨੇ, ਕੁਝ ਮੌਤ ਨਾਲ ਤੇ ਕੁਝ ਗਲੀ ਨਾ ਲੰਘਣ ਕਰਕੇ। ਆਮ ਜੀਵਨ ਤੋਂ ਵੱਖ ਮੇਰੇ ਅੰਦਰ ਲੁਕੀ ਹੋਈ ਗੂੜੀ ਸਦਰ ਵੀ ਹੈ। ਤਰਤੀਬ ਦਿਓ, ਜਿਹੜੇ ਵੀ ਟੁਕੜੇ ਤੁਹਾਡੀ ਰਾਹ ਵਿੱਚ ਆਏ ਨੇ ਉਹਨਾਂ ਨੂੰ ਜੋੜ ਲਵੋ। ਮੈਂ ਬੱਦਲਾਂ ਵਿੱਚ ਕੁਲ ਜਾਵਨ ਦਾ ਜਜ਼ਬਾ ਲਈ ਫਿਰਨੀ ਆ। ਮੇਰੀ ਹਮੇਸ਼ਾ ਹੀ ਸਦਰ ਰਹੀ ਹੈ ਕਿ ਰਾਤ ਨੂੰ ਵੱਧ ਤੋਂ ਵੱਧ ਫੈਲਾ ਦੇਵਾਂ ਤੇ ਉਸ ਨੂੰ
ਖਾਬਾਂ ਨਾਲ ਭਰ ਦੇਵਾਂ।